ਪੰਜਾਬੀ ਰੇਡੀਓ ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਮਿੰਟੂ ਗੁਰਸਰੀਆ ਤੇ ਜੋ ਵੀ ਪੰਜਾਬ ਦੇ ਵਿੱਚ ਖਬਰਾਂ ਨੇ ਜੋ ਵੀ ਉੱਥੇ ਚੱਲ ਰਿਹਾ ਆ ਉਹਨਾਂ ਤੇ ਆਪਾਂ ਗੱਲਬਾਤ ਕਰਾਂਗੇ। ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਸਰੋਤਿਓ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਬਲਦੇਵ ਸਿੰਘ ਧਾਲੀਵਾਲ ਅਰੀਨੋ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਕੰਗੂਰਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਤੇ ਜੀ ਸਭ ਤੋਂ ਪਹਿਲੇ ਮਿੰਟੂ ਗੁਰਸਰੀਆ ਜੀ ਖਬਰ ਆਪਾਂ ਸਾਂਝੀ ਕਰਦੇ ਹਾਂ ਕਿ ਬਹੁਤ ਵਾਰੀ ਅਸੀਂ ਖਬਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਉਪ ਮੁੱਖ ਮੰਤਰੀ ਇਹ ਦਾਅਵਾ ਕਰਦੇ ਆ ਕਿ ਜਿਹੜਾ ਪੰਜਾਬ ਆ ਉਹ ਹਰੇਕ ਕੰਮ ਦੇ ਵਿੱਚ ਨੰਬਰ 1 ਆ, ਉਹਦੇ ਵਿੱਚ ਬਹੁਤ ਵਿਕਾਸ ਹੋਇਆ। ਪਰ ਇੱਕ ਖਬਰ ਪੜ੍ਹ ਕੇ ਬੜਾ ਹੀ ਸ਼ਰਮਸਾਰ ਹੋਣਾ ਪੈਂਦਾ ਆ ਕਿ ਏਡ ਦੇ ਵਿੱਚ ਵੀ ਪੰਜਾਬ ਨੰਬਰ 1 ਆ, ਜਦ ਕਿ ਦੂਜਾ ਪਾਸਾ ਦੇਖੀਏ ਤਾਂ ਪੂਰੇ ਦੇਸ਼ ਦੇ ਵਿੱਚ ਇਹੋ ਜਿਹੇ ਅੰਕੜੇ ਘਟ ਰਹੇ ਆ। ਬਿਲਕੁਲ ਸ਼ਰਮਸਾਰ ਕਰਨ ਵਾਲੀ ਇਹ ਰਿਪੋਰਟ ਹੈ ਜਿਹੜੀ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਕੱਲ ਨਸ਼ਰ ਹੋਈ ਹੈ। ਉਹਦੇ 'ਚ ਪੰਜਾਬ ਨੂੰ ਨਮੋਸ਼ੀ ਚੱਲਣੀ ਪਈ ਹੈ। ਪੰਜਾਬ ਦੇ ਵਿੱਚ ਜਿਹੜੇ ਏਡਜ਼ ਵਧਣ ਦੀ ਦਰ ਹੈ ਉਹ 21% ਆ, ਜਦ ਕਿ ਪੂਰੇ ਦੇਸ਼ ਦੇ ਵਿੱਚ ਘਟ ਕੇ ਇਹ 7%। ਦੁੱਗਣੇ ਤਿੱਗਣਾ ਕਹਿ ਲਈਏ ਆਪਾਂ, ਉਹ ਰੇਸ਼ੋ ਹੈ ਏਡਜ਼ ਦੇ ਮਰੀਜ਼ ਵਧਣ ਦਾ। ਔਰ ਉਹਨਾਂ ਨੇ ਜਿਹੜਾ ਕਾਰਨ ਦੱਸਿਆ ਸਭ ਤੋਂ ਖਤਰਨਾਕ ਉਹ ਕਾਰਨ ਹੈ ਔਰ ਚਿੰਤਾਤੁਰ ਕਰਨ ਵਾਲੀ ਗੱਲ ਆ ਕਿ ਜਿਹੜਾ ਉਹ ਕਾਰਨ ਹੈ ਉਹ ਦੱਸਿਆ ਕਿ ਜਿਹੜੀਆਂ ਨਸ਼ਾ ਵਰਤਣ ਲਈ ਸੂਈਆਂ ਲਾਈਆਂ ਜਾਂਦੀਆਂ ਨੇ, ਇੱਕ ਦੂਜੇ ਤੋਂ ਨਸ਼ੇੜੀ ਲਾਉਂਦੇ ਆ। ਸਭ ਤੋਂ ਵੱਡਾ ਕਾਰਨ ਪੰਜਾਬ ਦੇ ਵਿੱਚ ਇਹ ਡਰੱਗਸ ਵਾਲੀਆਂ ਸੂਈਆਂ ਨੇ, ਜਿਹੜੀ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਕੀ ਹੈ ਕਿ ਅੱਜ ਕੱਲ੍ਹ ਜਿਹੜਾ ਚਿੱਟਾ ਚੱਲਿਆ ਉਹਨੂੰ ਕਿਉਂਕਿ ਉਹ ਮਹਿੰਗਾ, ਉਹਨੂੰ ਅਫੋਰਡ ਨਹੀਂ ਕਰਦੇ ਨਸ਼ੇੜੀ, ਤਾਂ ਉਹ ਰਲ ਕੇ ਲੈ ਲੈਂਦੇ 1000-500 ਦਾ ਤੇ ਉਹਨੂੰ ਮੁੜ ਕੇ ਪਾਣੀ ਨਾਲ ਉਹਦੇ ਵਿੱਚ ਵਾਟਰ ਘੋਲ ਕੇ ਉਹਦਾ ਘੋਲ ਬਣਾ ਲੈਂਦੇ ਆ ਤੇ ਉਹਨੂੰ ਫਿਰ ਵੰਡ ਕੇ ਕੁਝ ਹਿੱਸਿਆਂ 'ਚ ਟੀਕਿਆਂ 'ਚ ਭਰ ਲਿਆ ਜਾਂਦਾ, 1 ml 2 ml ਇਸ ਤਰ੍ਹਾਂ ਵੰਡ ਕੇ ਤੇ ਉਹ ਇੱਕੋ ਸੂਈ ਨਾਲ ਲਾਉਂਦੇ ਆ, ਜਿਹੜਾ ਸਭ ਤੋਂ ਵੱਡਾ ਕਾਰਨ ਹੈ ਏਡਸ ਵਧਣ ਦਾ। ਸੋ ਇਹ ਪੰਜਾਬ ਸਰਕਾਰ ਨੂੰ ਹੁਣ ਜਿਵੇਂ ਤੁਸੀਂ ਕਿਹਾ ਕਿ ਅਸੀਂ ਹਰੇਕ ਮਾਮਲੇ 'ਚ ਸੁਣਦੇ ਹਾਂ ਕਿ ਪੰਜਾਬ ਨੰਬਰ 1 ਹੈ, ਪਰ ਪੰਜਾਬ ਨੰਬਰ 1 ਇਹਨਾਂ ਪਾਸਿਆਂ ਤੋਂ ਨੰਬਰ 1 ਹੋ ਰਿਹਾ, ਨਾ ਕਿ ਆਰਥਿਕਤਾ ਪੱਖੋਂ, ਨਾ ਕਿ ਕਾਨੂੰਨ ਅਮਨ ਦੀ ਵਿਵਸਥਾ ਪੱਖੋਂ। ਇਹਨਾਂ ਮਾਮਲਿਆਂ 'ਚ ਕੈਂਸਰ ਪੱਖੋਂ, ਜਿਹੜੀ ਏਡਜ਼ ਹੈ ਉਹਦੇ ਪੱਖੋਂ, ਨਸ਼ੇ ਦੇ ਪੱਖੋਂ। ਔਰ ਇਹ ਰਿਪੋਰਟ ਹੈ ਜਿਹੜੀ ਕੇਂਦਰ ਸਰਕਾਰ ਦੀ ਹੈ, ਕੋਈ ਪਾਕਿਸਤਾਨ ਨੇ ਜਾਂ ਜਿਹੜੇ ਅਫਗਾਨਿਸਤਾਨ ਹੈ ਜਿਹੜੇ ਜਿਨ੍ਹਾਂ ਦਾ ਨਾਂ ਲੱਗ ਜਾਂਦਾ ਹਮੇਸ਼ਾ ਕਿ ਸਾਡੇ ਤਾਂ ਜੀ ਉਹਨਾਂ ਨੇ ਕਰਵਾਤਾ। ਸੋ ਇਹ ਭਾਰਤ ਸਰਕਾਰ ਦੀ ਰਿਪੋਰਟ ਹੈ। ਪੰਜਾਬ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਵਿਰੋਧੀਆਂ ਦੀ ਸਾਜ਼ਿਸ਼ ਹੈ ਜੀ। ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ, ਕਿਉਂਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਤਾਂ ਨਸ਼ਾ ਹੈ ਹੀ ਨਹੀਂ, ਤੇ ਹੁਣ ਜਿਹੜੀ ਕੇਂਦਰੀ ਸਿਹਤ ਮੰਤਰਾਲੇ ਦੀ ਜਿਹੜੀ ਰਿਪੋਰਟ ਨਸ਼ਰ ਹੋਈ ਹੈ ਜਿਹਦੇ 'ਚ ਕਾਰਨ ਹੀ ਏਡਜ਼ ਵਧਣ ਦਾ ਪੰਜਾਬ ਦੇ ਵਿੱਚ ਦੱਸਿਆ ਇਹ ਗਿਆ ਕਿ ਨਸ਼ੇ ਦੀਆਂ ਸੂਈਆਂ, ਤਾਂ ਫਿਰ ਉਹ ਦੋਵੇਂ ਚੀਜ਼ਾਂ ਆ ਜਾਂਦੀਆਂ ਕਿ ਏਡਜ਼ ਤਾਂ ਹੈ ਹੀ ਹੈ, ਪੰਜਾਬ ਦੇ ਵਿੱਚ ਮਾਰੂ ਨਸ਼ੇ ਦਾ ਚੱਲਣ ਵੀ ਵੱਡੇ ਪੱਧਰ ਤੇ ਹੈ। ਸੋ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਆ, ਪੋਲ ਸਾਰੇ ਹੀ ਖੁੱਲ ਜਾਂਦੇ ਆ ਰਿਪੋਰਟ ਦੇ। ਪਰ ਜੇ ਗੱਲ ਕਰੀਏ ਗੁਜਰਾਤ ਦੀ ਤਾਂ ਉੱਥੇ 1% ਦਰ ਆ, 1% ਤੇ ਸਾਡੇ ਇੱਥੇ 21% ਜਿਹੜਾ ਵਾਧਾ ਦਰ ਆ। ਸੋ ਅਸੀਂ ਬਹੁਤ ਜ਼ਿਆਦਾ ਅੱਗੇ ਆ ਦੂਸਰੀਆਂ ਸਟੇਟਾਂ ਨਾਲ। ਹਰਿਆਣਾ ਵੀ ਸਾਡੇ ਤੋਂ ਕਿਤੇ ਪਿੱਛੇ ਆ, ਸਾਰੀਆਂ ਸਟੇਟਾਂ ਤੋਂ ਪੰਜਾਬ ਕਿਤੇ ਅੱਗੇ ਆ। ਬਹੁਤ ਗੰਭੀਰ ਵਿਸ਼ਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਜਿਹੜੇ ਇਹੋ ਜਿਹੇ ਗੰਭੀਰ ਵਿਸ਼ੇ ਆ ਉਹ ਕਦੇ ਸਿਆਸਤ ਦੇ ਏਜੰਡੇ ਤੇ ਫਿੱਟ ਬੈਠਦੇ ਨਹੀਂ, ਚੜ੍ਹਦੇ ਨਹੀਂ ਇਹਨਾਂ ਦੇ ਏਜੰਡੇ ਤੇ। ਉਹ ਦੂਸਰੀਆਂ ਲੜਾਈਆਂ ਜਿਹੜੀਆਂ ਲੜੀਆਂ ਜਾ ਰਹੀਆਂ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਅੰਕੜੇ ਵੀ ਹਾਲੇ ਪੂਰਾ ਸੱਚ ਨਹੀਂ ਹੈ ਜੀ, ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਸਮਾਜ ਦਾ ਤਾਣਾ ਬਾਣਾ ਹੈ ਉਹ ਇਸ ਤਰ੍ਹਾਂ ਦਾ ਆ ਕਿ ਜਿਹੜੇ ਏਡਜ਼ ਦੇ ਰੋਗੀ ਉਹ ਸਾਹਮਣੇ ਨਹੀਂ ਆਉਂਦੇ, ਕਿਉਂਕਿ ਸਾਡਾ ਸਮਾਜ ਹੀ ਕੁਛ ਇਸ ਤਰੀਕੇ ਦਾ, ਬਦਨਾਮੀ ਤੋਂ ਡਰਦੇ ਲੋਕ ਸਾਹਮਣੇ ਨਹੀਂ ਆਉਂਦੇ। ਜੇ ਮੈਨੂੰ ਲੱਗਦਾ ਕਿ 1 to 1 ਨਸ਼ੇੜੀਆਂ ਦਾ ਚੈੱਕਅਪ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਇਹ ਅੰਕੜੇ ਪੂਰੇ ਵਿਸ਼ਵ ਨੂੰ ਪਿੱਛੇ ਛੱਡ ਜਾਣਗੇ। ਇਹ ਇੱਕ ਸੱਚਾਈ ਹੈ, ਹਕੀਕਤ ਹੈ, ਗਰਾਊਂਡ ਰਿਐਲਿਟੀ ਹੈ ਕਿ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹਾਲੇ ਤੱਕ ਜਾਂ ਤਾਂ ਹਨੇਰੇ 'ਚ ਆ, ਉਹਨਾਂ ਨੂੰ ਪਤਾ ਹੀ ਨਹੀਂ, ਜੇ ਪਤਾ ਹੈ ਤੇ ਉਹ ਆਪਣੇ ਆਪ ਸਾਹਮਣੇ ਨਹੀਂ ਲਿਆਉਂਦੇ। ਇਹ ਉਹ ਲੋਕ ਆ
ਜਿਹੜੇ ਸਾਹਮਣੇ ਆਏ ਆ। ਹੁਣ ਦੂਜੇ ਪਾਸੇ ਜੇ ਸਾਡੇ ਇੱਥੇ ਹੈਲਥ ਸੈਕਟਰੀ ਹੈ ਜਿਹੜਾ ਹੁਸਨ ਲਾਲ, ਉਹ ਇਸ ਚੀਜ਼ ਨੂੰ ਅਚੀਵਮੈਂਟ ਮੰਨੀ ਜਾਂਦਾ। ਉਹ ਕਹਿੰਦਾ ਜੀ ਇਹ ਸਾਨੂੰ ਸ਼ਾਬਾਸ਼ੀ ਦਿਓ, ਅਸੀਂ ਲੋਕਾਂ ਨੂੰ ਸਾਹਮਣੇ ਲਿਆ ਰਹੇ ਹਾਂ। ਦੇਖੋ ਜਿਹੜਾ ਹੈਲਥ ਸੈਕਟਰੀ ਉਹ ਕਹਿੰਦਾ ਜੀ ਸਾਡੀ ਇਹ ਅਚੀਵਮੈਂਟ ਹੈ ਕਿ ਅਸੀਂ ਲੋਕਾਂ ਨੂੰ ਹੌਲੀ ਹੌਲੀ ਸਾਹਮਣੇ ਲਿਆ ਰਹੇ ਹਾਂ, ਲੋਕ ਸਾਹਮਣੇ ਆ ਕੇ ਆਪਣੇ ਨਾਂ ਜਿਹੜੇ ਉਹ ਲਿਖਾ ਰਹੇ ਆ, ਇਲਾਜ ਸ਼ੁਰੂ ਹੋ ਰਿਹਾ। ਪਰ ਇਹ ਇੱਕ ਸ਼ਰਮਸਾਰ ਕਰਨ ਵਾਲੀ ਇਹ ਸਾਡੀ ਇੱਥੋਂ ਦੀ ਸਥਿਤੀ ਹੈ ਪੰਜਾਬ ਦੀ। ਪਰ ਅਫਸੋਸ ਇਹਨਾਂ ਨੂੰ ਅਚੀਵਮੈਂਟ ਦਿਖ ਰਹੀ ਹੈ, ਪਰ ਪੰਜਾਬ ਨੂੰ ਜੇਕਰ ਜਲਦ ਨਾ ਸੰਭਾਲਿਆ ਗਿਆ ਤਾਂ ਇਹ ਨਸ਼ਾ ਹੈ ਜਿਹੜਾ ਮੈਨੂੰ ਲੱਗਦਾ ਕਿ ਨਸਲਕੁਸ਼ੀ ਜਿਹੜਾ ਸ਼ਬਦ ਵਰਤਿਆ ਜਾਂਦਾ ਨਾ, ਨਸਲਾਂ ਨੂੰ ਤਬਾਹ ਕਰਨ ਵਾਲਾ, ਉਹ ਇਸੇ ਤਰ੍ਹਾਂ ਇਹੀ ਤਰੀਕਾ ਹੈ ਨਸ਼ੇ ਦਾ ਜਿਹੜਾ ਇਹ ਨਸਲਕੁਸ਼ੀ ਹੋ ਰਹੀ ਹੈ। ਬਿਲਕੁਲ ਜੀ, ਇਹਨਾਂ ਦੀ ਅਚੀਵਮੈਂਟ ਦੇ ਪਿੱਛੇ ਇਹ ਪਤਾ ਲੱਗਦਾ ਕਿ ਜਿਹੜਾ ਸਾਰਾ ਹੀ ਤਾਣਾ ਬਾਣਾ ਹੈ ਪੰਜਾਬ ਦਾ ਉਹ ਬੜਾ ਉਲਝਿਆ ਹੋਇਆ ਆ। ਅੱਗੇ ਆਪਾਂ ਜੇ ਗੱਲ ਕਰੀਏ ਕਿ ਘਨੌਲਾ ਅਬੋਹਰ ਕਾਂਡ ਹੋਇਆ ਆ, ਜਿਸ ਦੇ ਵਿੱਚ ਕਾਫੀ ਰੌਲਾ ਰੱਪਾ ਆ, ਤੇ ਬੀਬੀ ਹਰਸਿਮਰਤ ਕੌਰ ਬਾਦਲ ਸੰਸਦ ਦੇ ਵਿੱਚ ਕਹਿ ਰਹੀ ਆ ਕਿ ਇਹ ਇੱਕ ਗੈਂਗਵਾਰ ਸੀ, ਜਦ ਕਿ ਬਾਕੀ ਦੇ ਲੀਡਰ ਆ ਜਿਹੜੇ ਭਾਜਪਾ ਦੇ ਲੀਡਰ ਆ ਜਾਂ ਜਾਖੜ ਹੋ ਰਹੀਆਂ, ਉਹ ਕਹਿੰਦੇ ਕਿ ਇਹ ਗੈਂਗਵਾਰ ਨਹੀਂ ਸੀ। ਕੀ ਇਹ ਹੈਗਾ ਇਸ ਦੇ ਪਿੱਛੇ? ਬਿਲਕੁਲ ਇਸ ਗੱਲ ਦਾ ਤਾਂ ਨਤਾਰਾ ਇੱਥੇ ਹੀ ਹੋ ਜਾਂਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਇਹਨੂੰ ਗੈਂਗਵਾਰ ਆਖ ਰਹੀ ਹੈ, ਮੁੱਖ ਮੰਤਰੀ ਵੀ ਇਹਨੂੰ ਗੈਂਗਵਾਰ ਆਖ ਰਿਹਾ। ਮੁੱਖ ਮੰਤਰੀ ਤੇ ਕਹਿੰਦਾ ਜੀ ਕਿ ਇਹੋ ਜਿਹੀਆਂ ਘਟਨਾਵਾਂ ਤਾਂ ਹੁੰਦੀਆਂ ਰਹਿੰਦੀਆਂ। ਮੁੱਖ ਮੰਤਰੀ ਸਾਹਿਬ ਸਾਡੇ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਏਡੇ ਵੱਡੇ ਨੇਤਾ, ਉਹ ਕਹਿੰਦੇ ਜੀ ਇਹੋ ਜਿਹੀਆਂ ਘਟਨਾਵਾਂ ਤੇ ਹੁੰਦੀਆਂ ਰਹਿੰਦੀਆਂ। ਪਰ ਘਟਨਾਵਾਂ, ਕ੍ਰਾਈਮ ਹਰੇਕ ਵਿਸ਼ਵ ਦੇ ਹਰੇਕ ਕੋਨੇ 'ਚ ਹੁੰਦਾ, ਪਰ ਕ੍ਰਾਈਮ ਕਰਨ ਵਾਲਾ ਕੌਣ ਹੈ ਔਰ ਕ੍ਰਾਈਮ ਕਰਨ ਦੀ ਵਜ੍ਹਾ ਤੇ ਢੰਗ ਕੀ ਹੈ, ਮਾਇਨੇ ਇਹ ਚੀਜ਼ ਰੱਖਦੀ ਹੈ। ਕਿਉਂਕਿ ਇੱਥੇ ਇਸ ਘਿਨੌਣੇ ਕਾਂਡ ਦੇ ਵਿੱਚ ਇਹਨਾਂ ਦੇ ਇੱਕ ਨਜ਼ਦੀਕੀ, ਇਹਨਾਂ ਦੇ ਨੇੜਲੇ ਦਾ ਨਾਂ ਆ ਰਿਹਾ, ਜਿਹਦੀ ਜਗ੍ਹਾ ਸਾਰਾ ਇਹ ਕਾਂਡ ਵਾਪਰਿਆ, ਜਿਹਦੇ ਸਾਰੇ ਹੁਕਮਾਂ ਤੇ ਸਭ ਕੁਝ ਵਾਪਰਿਆ। ਪਰ ਉਸ ਨੂੰ ਇਕਬਾਲ ਕਰਨ ਦੀ ਥਾਂ ਤੇ, ਉਸ ਨੂੰ ਸਵੀਕਾਰ ਕਰਨ ਦੀ ਥਾਂ ਤੇ ਮਾਮਲਾ ਹੈ ਜਿਹੜਾ ਉਹਨੂੰ ਦੂਜੇ ਪਾਸੇ ਮੋੜਾ ਦਿੱਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਵੀ ਇਹੀ ਗੱਲ ਆਖੀ। ਹੁਣ ਉਹਨਾਂ ਨੇ ਫੇਰ ਦੁਬਾਰਾ ਕਿਹਾ ਕਿ ਜਿਹੜੀ ਕਾਂਗਰਸ ਹੈ ਇਸ ਨੂੰ ਜਾਤੀ ਰੰਗ ਦੇ ਰਹੀ ਹੈ, ਇਹ ਜਦ ਕਿ ਗੈਂਗਵਾਰ ਸੀ। ਗੈਂਗਵਾਰ ਦਾ ਸ਼ਾਇਦ ਅਰਥ ਬਾਦਲ ਪਰਿਵਾਰ ਨੂੰ ਨਹੀਂ ਪਤਾ। ਹਾਂ, ਗੈਂਗਵਾਰਾਂ ਬਹੁਤ ਹੋਈਆਂ ਨੇ ਪੰਜਾਬ ਦੇ ਵਿੱਚ, ਪਰ ਇਹਨਾਂ ਨੂੰ ਸ਼ਾਇਦ ਉਹਦੀ ਡੈਫੀਨੇਸ਼ਨ, ਪਰਿਭਾਸ਼ਾ ਨਹੀਂ ਪਤਾ ਲੱਗੀ। ਗੈਂਗਵਾਰ ਦਾ ਮਤਲਬ ਹੁੰਦਾ ਹੈ ਕਿ ਦੋਵੇਂ ਪਾਸਿਓਂ ਲੜਾਈ ਹੋਣੀ, ਜਾਂ ਮਿੱਥ ਕੇ ਲੜਾਈ ਹੋਣੀ, ਜਾਂ ਦੋਵੇਂ ਪਾਸੇ ਤੋਂ ਜਿਹੜੇ ਆ ਇੱਕ ਜਿਹੜੇ ਸੰਗਠਨ ਹੈ ਉਹਨਾਂ ਦੇ ਅਪਰਾਧੀਆਂ ਦੇ ਸੰਗਠਨ ਹੈ ਉਹ ਟਕਰਾਉਣ, ਉਹਨੂੰ ਗੈਂਗਵਾਰ ਕਹਿ ਦਿੰਦੇ ਕਿ ਦੋ ਗੈਂਗ ਲੜੇ। ਪਰ ਇੱਥੇ ਤਾਂ ਦੋ ਨੌਜਵਾਨਾਂ ਨੂੰ ਸੱਦ ਕੇ ਅਚਨਚੇਤ ਉਹਨਾਂ ਤੇ ਹਮਲਾ ਕੀਤਾ ਗਿਆ, ਉਹਨਾਂ ਦੇ ਹੱਥ ਪੈਰ ਵੱਢ ਦਿੱਤੇ ਗਏ। ਹਾਲਾਂਕਿ ਇਹ ਸੱਚ ਹੈ ਕਿ ਉਹ ਜਿਹੜੇ ਦੋ ਨੌਜਵਾਨ ਸੀ ਪਹਿਲਾਂ ਇਸੇ ਤਰ੍ਹਾਂ ਇਸੇ ਦੁਨੀਆ ਦੇ ਵਿੱਚ ਹੀ ਉਹ ਵਿਚਰਦੇ ਸੀ, ਕ੍ਰਾਈਮ ਦੀ ਦੁਨੀਆ ਦੇ ਵਿੱਚ ਹੀ ਉਹ ਰਹਿੰਦੇ ਸੀਗੇ, ਪਰ ਹੁਣ ਉਹ ਇਸ ਚੀਜ਼ ਤੋਂ ਅੱਡ ਹੋ ਕੇ ਆਪਣਾ ਕਾਰੋਬਾਰ ਕਰ ਰਹੇ ਸੀ। ਸੋ ਗੈਂਗਵਾਰ ਦਾ ਜਿਹੜਾ ਇੱਥੇ ਆ ਕੇ ਇਹਨਾਂ ਦਾ ਅਰਥ ਹੈ ਉਹ ਢਿੱਲਾ ਪੈ ਜਾਂਦਾ, ਉਹ ਅਰਥ ਹੈ ਜਿਹੜਾ ਗੈਂਗਵਾਰ ਦਾ ਬਦਲ ਜਾਂਦਾ, ਕਿਉਂਕਿ ਗੈਂਗਵਾਰ ਇੱਥੇ ਕੋਈ ਇਹ ਨਹੀਂ ਹੋਇਆ ਕਿ ਉਹ ਉਹਨਾਂ ਤੇ ਹਮਲਾ ਕਰਨ ਗਏ ਸੀ, ਬਲਕਿ ਇਹਨਾਂ ਨੂੰ ਸੱਦ ਕੇ ਉਹਨਾਂ ਤੇ ਹਮਲਾ ਕੀਤਾ ਗਿਆ। ਸੋ ਇਹ ਤੇ ਮਾਮਲੇ ਨੂੰ ਜਿਹੜੀ ਹੈ ਉਹ ਰੰਗਤ ਜਿਹੜੀ ਹੈ ਦੂਜੇ ਪਾਸੇ ਦਿੱਤੀ ਜਾ ਰਹੀ ਹੈ। ਹੁਣ ਜੇਕਰ ਇਹ ਗੈਂਗਵਾਰ ਸੀ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਆ ਕਿ ਜਿਹੜਾ ਸੰਦੀਪ ਰਿਣਵਾ ਹੈ, ਭਾਜਪਾ ਦਾ ਜਿਹੜਾ ਸੂਬਾ ਸਕੱਤਰ ਹੈ, ਉਹ ਪੁਤਲੇ ਕਿਉਂ ਫੂਕ ਰਿਹਾ? ਕੱਲ ਉਹਨੇ ਅਬੋਹਰ ਦੇ ਵਿੱਚ ਖੁਦ ਪੁਤਲੇ ਫੂਕ ਕੇ ਕਿਹਾ ਕਿ ਜਿਹੜਾ ਸ਼ਿਵ ਲਾਲ ਹੈ ਜਿਹਨੇ ਸਭ ਕੁਝ ਕੀਤਾ, ਜਿਹਦੀ ਜਗ੍ਹਾ 'ਚ ਹੋਇਆ, ਉਹਨੇ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਰੈਲੀ ਕਰਵਾਈ ਸੀ ਤੇ ਖੁਦ ਮੁੱਖ ਮੰਤਰੀ ਨੇ ਆ ਕੇ ਸੰਬੋਧਨ ਕੀਤਾ ਸੀ। ਜੇਕਰ ਇਹ ਗੈਂਗਵਾਰ ਹੈ ਤਾਂ ਫਿਰ ਇਹਨਾਂ ਦੇ ਜਿਹੜੇ ਸਾਥੀ ਆ ਉਹ ਹੀ ਕਿਉਂ ਮੰਗ ਕਰ ਰਹੇ ਆ ਕਿ ਸ਼ਿਵ ਲਾਲ ਨੂੰ ਗ੍ਰਿਫਤਾਰ ਕੀਤਾ ਜਾਵੇ? ਸੋ ਇਹ ਗੈਂਗਵਾਰ ਵਾਲਾ ਜਿਹੜਾ ਇਹਨਾਂ ਦਾ ਜਿਹੜਾ ਇੱਕ ਮਲਮਾ ਚੜਾਉਣ ਦੀ ਕੋਸ਼ਿਸ਼ ਹੈ ਉਹ ਤੇ ਬਿਲਕੁਲ ਝੂਠੀ ਜਾਪਦੀ ਹੈ। ਜਦਕਿ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਗੈਂਗਵਾਰ ਨਹੀਂ, ਇਹ ਗੈਂਗ ਆਫ ਬਾਦਲ ਦਾ ਕੰਮ ਹੈ। ਸੋ ਇਹ ਮਾਮਲਾ ਜਿਹੜਾ ਕੁੱਲ ਮਿਲਾ ਕੇ ਪੰਜਾਬ ਨੂੰ, ਜਿਵੇਂ ਆਪਾਂ ਅੱਗੇ ਗੱਲ ਕੀਤੀ ਹੈ ਕਿ ਪੰਜਾਬ ਨੂੰ ਕੌਮੀ ਪੱਧਰ ਤੇ ਬਦਨਾਮੀ ਦੇ ਰਿਹਾ, ਉਸੇ ਤਰ੍ਹਾਂ ਇਹ ਵੀ ਮਾਮਲਾ ਜਿਹੜਾ ਇਹ ਪੰਜਾਬ ਦੀ ਇੱਕ ਬਦਨਾਮੀ ਦਾ ਕਾਰਨ ਬਣਿਆ। ਪਰ ਅਫਸੋਸ ਪੰਜਾਬ ਸਰਕਾਰ ਖੁੱਲ ਕੇ ਇਸ ਮਾਮਲੇ ਦੇ ਵਿੱਚ ਕੰਮ ਨਹੀਂ ਕਰ ਰਹੀ। ਹਾਲਾਂਕਿ ਗ੍ਰਿਫਤਾਰੀਆਂ ਹੋਈਆਂ ਨੇ, ਬਹੁਤ ਜਲਦੀ ਗ੍ਰਿਫਤਾਰੀਆਂ ਹੋ ਗਈਆਂ, ਜਿੱਦਾਂ ਰਾਜਪੁਰੇ ਤੋਂ ਫੜ ਲਏ ਰਾਧਿਆ, ਗੁਲਾਬ ਹੈਰੀ ਜਿਹੜੇ ਇਸ ਘਟਨਾ ਦੇ ਮੁੱਖ ਦੋਸ਼ੀ ਸੀਗੇ, ਉਹਨਾਂ ਨੂੰ ਫੜ ਲਿਆ ਗਿਆ। ਪਰ ਜਿਹੜਾ ਬੰਦਾ ਜਿਹਦੇ ਰੈਸਟ ਹਾਊਸ ਫਾਰਮ ਹਾਊਸ ਦੇ ਵਿੱਚ ਕੰਮ ਹੋਇਆ, ਜਿਹੜਾ ਬੰਦਾ ਇਹ ਸਾਰੇ ਕਾਰੋਬਾਰ ਨੂੰ ਸਾਂਭਦਾ, ਪੂਰੇ ਨਾਰਥ ਇੰਡੀਆ 'ਚ ਉਹਦਾ ਦਬਦਬਾ ਸ਼ਰਾਬ ਦੇ ਕਾਰੋਬਾਰ 'ਚ, ਉਸ ਬੰਦੇ ਨੂੰ ਜਿਹੜਾ ਸਾਰਾ ਸ਼ਹਿਰ ਕਹਿੰਦਾ ਕਿ ਜੀ ਇਸ ਨੇ ਕਰਵਾਇਆ, ਇਸ ਨੂੰ ਗ੍ਰਿਫਤਾਰ ਕਰੋ, ਉਹਦੀ ਗ੍ਰਿਫਤਾਰੀ ਹਾਲੇ ਕਰਨੀ ਤਾਂ ਦੂਰ ਹੈ, ਉਸ ਪਾਸੇ ਪੁਲਿਸ ਆ ਹੀ ਨਹੀਂ ਰਹੀ। ਸੋ ਇਹ ਕੁੱਲ ਮਿਲਾ ਕੇ ਜੇ ਕਹੀਏ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਜੁਰਮ ਹੋ ਜਾਂਦਾ ਹੈ ਤਾਂ ਉਸ ਜੁਰਮ ਨੂੰ
ਉਸ ਜੁਰਮ ਨੂੰ ਮਿਸਾਲੀ ਸਜ਼ਾ ਦੇਣ ਦੀ ਥਾਂ ਤੇ ਸਾਡੀ ਸਰਕਾਰ ਹੈ ਜਿਹੜੀ, ਜਾਂ ਸਾਡੀ ਓਪੋਜੀਸ਼ਨ, ਕਿਤੇ ਸਾਡੀ ਓਪੋਜੀਸ਼ਨ ਗਲਤ ਹੋ ਜਾਂਦੀ ਹੈ, ਕਿਤੇ ਸਾਡੀ ਸਰਕਾਰ ਹੈ ਉਸ ਮਾਮਲੇ ਨੂੰ ਮਿਸਾਲੀ ਸਜ਼ਾ ਦੇਣ ਦੀ ਥਾਂ ਤੇ ਉਸ ਮਾਮਲੇ ਨੂੰ ਪਲਟਾਉਣ ਚ ਲੱਗ ਜਾਂਦੀ ਹੈ। ਸੋ ਹੁਣ ਇਹ ਵੀ ਮਾਮਲਾ ਜਿਹੜਾ ਪਲਟਾਉਣ ਚ ਹੈ, ਪਰ ਇਸ ਮਾਮਲੇ ਚ ਇੱਕ ਚੰਗੀ ਗੱਲ ਇਹ ਰਹੀ ਕਿ ਜਿਹੜੀਆਂ ਓਪੋਜੀਸ਼ਨ ਧਿਰਾਂ ਨੇ, ਵਿਰੋਧੀ ਦਲ ਆ ਜਿਹੜੇ, ਉਹ ਬਹੁਤ ਦਬਾਅ ਬਣਾ ਰਹੇ ਆ, ਤੇ ਜਿਹੜਾ ਇਹ ਸਿੱਟਾ ਆ, ਇਹ ਬਿਆਨ ਹੈ ਜਿਹੜਾ ਉਸੇ ਦਬਾਅ ਦਾ ਹੀ ਸਿੱਟਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਇਹਨੂੰ ਗੈਂਗਵਾਰ ਕਹਿ ਰਹੇ ਆ। ਬਿਲਕੁਲ ਜੀ, ਇਹਨਾਂ ਦੇ ਜਿਹੜੇ ਬਿਆਨ ਆ ਇਹ ਘਰ ਦੇ ਵਿੱਚ ਹੀ ਕੜੀ ਘੋਲਦੇ ਤਾਂ ਬਾਹਰ ਕੱਢਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਰੈਲੀਆਂ ਹੋਈਆਂ ਉਹਨਾਂ ਦੇ ਵਿੱਚ ਬਿਆਨ ਦਾ ਅੱਗੇ ਗਏ ਆ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਮੈਂ ਕੁਛ ਹੀ ਦੇਰ ਦੇ ਵਿੱਚ ਨਸ਼ਾ ਮੁਕਤ ਕਰ ਦਾਂਗਾ ਪੰਜਾਬ ਨੂੰ, ਤੇ ਪਰ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਉਹ ਕਾਫੀ ਤੜਫ ਉਤਰੇ ਜੀ। ਕੱਲ ਮਨੋਰੰਜਨ ਕਾਲੀਆ ਜਿਹੜਾ ਭਾਜਪਾ ਦਾ ਵਿਧਾਇਕ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਬੰਦਾ ਸੂਰਜ ਛਿਪਣ ਤੋਂ ਬਾਅਦ ਸ਼ਰਾਬ ਸ਼ੁਰੂ ਕਰ ਦਿੰਦਾ ਉਹ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰੇਗਾ। ਇਸੇ ਤਰ੍ਹਾਂ ਦਾ ਹੀ ਇੱਕ ਬਿਆਨ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਹੋਰਾਂ ਦਾ। ਉਹ ਕਹਿੰਦੇ ਜੀ ਕਿ ਇਹ ਸੌਹਾਂ ਗੁਟਕੇ ਦੀਆਂ ਸੌਹਾਂ ਝੂਠੇ ਲੋਕ ਖਾਂਦੇ ਆ। ਦਲਜੀਤ ਸਿੰਘ ਚੀਮੇ ਨੇ ਵੀ ਕਰੜਾ ਇੱਕ ਤਿੱਖਾ ਹਮਲਾ ਕੀਤਾ ਆ ਕੈਪਟਨ ਅਮਰਿੰਦਰ ਸਿੰਘ ਤੇ। ਉਹ ਕਹਿੰਦੇ ਜੀ 4 ਹਫ਼ਤਿਆਂ 'ਚ ਕਿੱਦਾਂ ਨਸ਼ਾ ਖਤਮ ਕਰੋਗੇ। ਸੋ ਚਫੇਰਿਓ ਹਮਲੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਤੇ। ਉਹਨਾਂ ਨੇ ਕਿਉਂਕਿ ਗੁਟਕਾ ਸਭ ਹੱਥ 'ਚ ਫੜ ਕੇ ਹਲਫ ਲਿਆ ਸੀ ਕਿ 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦਿਆਂਗਾ। ਪਰ ਜੇ ਗੱਲ ਕਰੀਏ ਭਾਜਪਾ ਦੀ, ਤੇ ਭਾਜਪਾ ਤੇ ਇਹ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ, ਨਾ ਹੀ ਅਕਾਲੀ ਕਹਿੰਦੇ ਚੰਗੇ ਲੱਗਦੇ। ਕੋਈ ਹੋਰ ਧਿਰ ਕਰੇ ਤਾਂ ਚੰਗੀ ਹੈ, ਕਿਉਂਕਿ ਪਿੱਛੇ ਜੇ ਤੁਸੀਂ ਆਪ ਹੀ ਦੇਖਿਆ ਹੋਣਾ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਰਿਸ਼ਵਤ ਕਾਂਡ ਵਾਪਰਿਆ ਸੀਗਾ, ਸਮਗਲਰ ਫੜੇ ਸੀ, ਤੇ ਇਹਨਾਂ ਦੇ ਆਗੂ ਜਿਮੀ ਔਰ ਜੁਗਰਾਜ ਕਟੋਰਾ ਜਿਹੜਾ ਭਾਰਤੀ ਯੁਵਾ ਮੋਰਚਾ ਦੇ, ਇਹਨਾਂ ਦੇ ਫਿਰੋਜ਼ਪੁਰ ਦੇ ਫਰੰਟ ਲਾਈਨ ਦੇ ਲੀਡਰ ਸੀਗੇ, ਉਹ ਰਿਸ਼ਵਤ ਲੈ ਕੇ ਸਮਗਲਰਾਂ ਨੂੰ ਛਡਾਉਣ ਦੇ ਕੇਸ 'ਚ ਅੰਦਰ ਨੇ। ਸੋ ਇਹ ਭਾਜਪਾ ਵਾਲੇ ਤਾਂ ਕਹਿ ਹੀ ਨਹੀਂ ਸਕਦੇ, ਕਿਉਂਕਿ ਨਸ਼ਾ ਮੁਕਤ ਵਾਕਈ ਵੀ ਇਸ ਗੱਲ ਦੇ ਵਿੱਚ ਭਾਜਪਾ ਵਾਲੇ ਸੱਚੇ ਆ ਕਿ ਨਸ਼ਾ ਮੁਕਤ ਨਹੀਂ ਹੋ ਸਕਦਾ, ਕਿਉਂਕਿ ਜਦੋਂ ਤੱਕ ਲੀਡਰ ਰਿਸ਼ਵਤਾਂ ਲੈ ਕੇ ਸਮਗਲਰਾਂ ਦੀ ਪਿੱਠ ਤੇ ਖੜੇ ਆ, ਨਸ਼ਾ ਮੁਕਤ ਪੰਜਾਬ ਕਦੇ ਹੋ ਹੀ ਨਹੀਂ ਸਕਦਾ। ਤੇ ਇਸੇ ਤਰ੍ਹਾਂ ਜਿਹੜਾ ਅਕਾਲੀਆਂ ਦਾ ਇਹ ਹਮਲਾ, ਮੈਨੂੰ ਸਮਝ ਨਹੀਂ ਆਉਂਦੀ ਕਿ ਜੇਕਰ ਆਮ ਆਦਮੀ ਪਾਰਟੀ ਨੇ 4 ਮਹੀਨਿਆਂ ਦਾ ਕਿਹਾ ਸੀ ਕਿ ਅਸੀਂ 4 ਮਹੀਨਿਆਂ 'ਚ ਨਸ਼ਾ ਮੁਕਤ ਕਰ ਦਿਆਂਗੇ ਪੰਜਾਬ ਨੂੰ, ਫਿਰ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦਾ ਕਿਹਾ। ਗੱਲ ਤੇ ਜਿਹੜਾ ਚੈਲੰਜ ਕਬੂਲ ਕਰਨ ਵਾਲੇ ਇਹ ਅਕਾਲੀ ਹੈ। ਹੁਣ ਚੈਲੰਜ ਕਿਉਂ ਨਹੀਂ ਕਬੂਲ ਕਰਦੇ? 4 ਮਹੀਨਿਆਂ ਦਾ ਕਰ ਲੈਣ ਜਾਂ 4 ਹਫ਼ਤਿਆਂ ਦਾ, ਕਿ ਜੇ ਕੈਪਟਨ ਨੇ ਕਿਹਾ ਤੇ ਅਸੀਂ ਕਰਕੇ ਵਿਖਾਉਣੇ। ਹੁਣ ਚੈਲੰਜ ਹੈ ਜਿਹੜਾ ਕਿਉਂ ਨਹੀਂ ਕਬੂਲ ਕੀਤਾ ਜਾ ਰਿਹਾ? ਬਿਲਕੁਲ ਜੀ, ਇਹਨਾਂ ਦਾ ਕਹਿੰਦੇ ਜਿਹੜੇ ਪੈਸੇ ਉਹ ਕਿੱਥੋਂ ਲੈਣੇ ਇਹਨਾਂ ਨੇ। ਅੱਗੇ ਗੱਲ ਕਰਦੇ ਹਾਂ ਜੀ, ਕਾਂਗਰਸ ਦੀ ਜਿਹੜੀ ਆ ਰੈਲੀ ਦੇ ਵਿੱਚ ਕਾਫੀ ਲੋਕ ਆਏ ਆ, ਸਫਲ ਰੈਲੀ ਹੋਈ ਆ, ਤੇ ਸਿਆਸੀ ਸਮੀਕਰਨ ਬਦਲ ਗਿਆ ਪੰਜਾਬ ਦੇ ਵਿੱਚ। ਇਹ ਸਿਆਸੀ ਸਮੀਕਰਨ ਤਾਂ ਬਦਲੇ ਜੀ ਕਿਉਂਕਿ ਉੱਥੇ ਭੀੜ ਤੇ ਚਲੋ ਹੋ ਜਾਂਦੀ ਹੈ, ਸਿਆਸੀ ਸੰਗਠਨ ਹੈ ਜਿਹੜੇ ਸਿਆਸੀ ਦਲ ਹੈ ਉਹ ਭੀੜ ਤਿਕੜਮਾਂ ਲਾ ਕੇ ਕਰ ਲੈਂਦੇ ਆ, ਪਰ ਭੀੜ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਉਹੀ ਸਮੀਕਰਨ ਬਣਾਉਂਦੀ, ਉਹੀ ਸਮੀਕਰਨ ਵਿਗਾੜਦੀ ਹੈ। ਇਸ ਜਿਹੜੀ ਰੈਲੀ ਸੀਗੀ, ਇਸ ਕਾਂਗਰਸ ਦੀ ਰੈਲੀ ਦੀ ਜਿਹੜੀ ਖਾਸੀਅਤ ਸੀ ਉਹ ਇਹ ਸੀਗੇ ਕਿ ਲੋਕ ਜਿਹੜੇ ਆਪ ਮੁਹਾਰੇ ਗਏ, ਔਰ ਗਏ ਕੌਣ? ਕਿਸਾਨ ਤੇ ਪੇਂਡੂ ਤਬਕਾ ਜ਼ਿਆਦਾ ਗਿਆ ਹੈ। ਇਹਨਾਂ ਮਾਲਵੇ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਉਹ ਸਮੀਕਰਨ ਜਿਹੜੇ ਆ ਉਹ ਬਣਦੇ ਵਿਗੜਦੇ ਨਜ਼ਰ ਆਉਂਦੇ ਆ, ਕਿਉਂਕਿ ਕਿਸਾਨੀ ਦੀ ਜਿਹੜੀ ਵੋਟ ਬੈਂਕ ਆ, ਕਿਸਾਨੀ ਨਾਲ ਜੁੜੀ ਵੋਟ ਬੈਂਕ ਹੈ ਜਿਹੜੀ, ਉਹ ਪੱਕੀ ਸਮਝੀ ਜਾਂਦੀ ਹੈ ਅਕਾਲੀ ਦਲ ਦੀ। ਖਾਸ ਤੌਰ ਤੇ ਦਿਹਾਤੀ ਕਿਸਾਨ ਨੇ ਜਿਹੜੇ, ਉਹ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਹੈ, ਔਰ ਤਾਕਤ ਹੈ ਅਕਾਲੀ ਦਲ ਦੀ, ਸਟਰੈਂਥ ਹੈ। ਚਾਹੇ ਗੱਲ ਮਨੀ ਪਾਵਰ ਦੀ ਆਵੇ, ਮਸਲ ਪਾਵਰ ਦੀ ਆਵੇ, ਚਾਹੇ ਉਹ ਕੋਈ ਵੀ ਪਾਵਰ ਆਵੇ, ਉਹ ਇੱਥੋਂ ਹੀ ਇਹਨਾਂ ਨੂੰ ਮਿਲਦੀ ਹੈ, ਪਿੰਡਾਂ ਦੇ ਵਿੱਚੋਂ ਹੀ ਮਿਲਦੀ ਹੈ। ਸੋ ਉਹ ਜਿਹੜੀ ਪਾਵਰ ਹੈ ਉਹ ਕਿਤੇ ਨਾ ਕਿਤੇ ਹੁਣ ਖਿਸਕਦੀ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜਾ ਇਕੱਠ ਸੀਗਾ, ਜੇ ਉਹਨੂੰ ਨਿਰਪੱਖਤਾ ਦੇ ਨਾਲ ਦੇਖਿਆ ਜਾਵੇ ਤਾਂ ਬਹੁਤਾ ਇਕੱਠ ਕਿਸਾਨਾਂ ਦਾ ਹੀ ਸੀ। ਕੈਪਟਨ ਦੀ ਰੈਲੀ 'ਚ ਜਿਹੜਾ ਇਕੱਠ ਉਮੜਿਆ ਉਹਦੇ 'ਚ ਬਹੁਤਾ ਇਕੱਠ ਅਕਾਲੀਆਂ ਦਾ ਸੀ, ਔਰ ਦੂਸਰੇ ਤਰਫ ਜਿਹੜੇ ਆਪਾਂ ਹਿੰਦੂ ਵੋਟ ਬੈਂਕ ਜਿਹੜਾ ਕਾਂਗਰਸ ਦਾ ਪੱਕਾ ਸਮਝਦੇ ਹਾਂ, ਉਹ ਇਸ ਵਾਰ ਉਹਦੀ ਜਿਹੜੀ ਹਾਜ਼ਰੀ ਬੜੀ ਘੱਟ ਸੀ। ਸੋ ਇੱਕ ਬੜਾ ਆਪਣੇ ਆਪ ਦੇ ਵਿੱਚ ਜਿੱਦਾਂ ਕਹਿ ਲਈਏ ਵਿਲੱਖਣ ਸਮੀਕਰਨ ਹੈ ਕਿ ਹਿੰਦੂ ਵੋਟ ਬੈਂਕ ਜਿਹਨੂੰ ਪੱਕਾ ਸਮਝਿਆ ਜਾਂਦਾ ਕਾਂਗਰਸ ਦਾ, ਉਹ ਘੱਟ ਹੈ, ਪਰ ਦਿਹਾਤ ਦੇ ਵਿੱਚੋਂ ਕਿਸਾਨ ਵੋਟ ਬੈਂਕ ਹੈ ਜਿਹੜਾ, ਉਹ ਇੱਧਰ ਝੁਕਦਾ ਦਿਖਾਈ ਦਿੰਦਾ ਹੈ। ਸੋ ਅਕਾਲੀਆਂ ਨੂੰ ਹੁਣ ਫੇਰ ਆਪਣੀ ਰਣਨੀਤੀ ਤੇ ਦੁਬਾਰਾ ਵਿਚਾਰ ਕਰਨਾ ਪਵੇਗਾ ਕਿ ਅਸੀਂ ਕਿੱਥੇ ਗਲਤ ਹਾਂ, ਕਿੱਥੇ ਸਾਡੀਆਂ ਨੀਤੀਆਂ ਨੇ ਸਾਨੂੰ ਬੁਰੇ ਸਿੱਟੇ ਦਿੱਤੇ, ਜਿਸ ਕਾਰਨ ਇਹ ਚੀਜ਼ ਵਾਪਰੀ ਕਿ ਸਾਡੀ ਜਿਹੜੀ ਤਾਕਤ ਸੀ ਉਹ ਵਿਰੋਧੀ ਦੀ ਤਲੀ 'ਚ ਜਾਂਦੀ ਦਿਖਦੀ ਹੈ। ਸੋ ਇਹ ਹੁਣ ਅਕਾਲੀ ਦਲ ਨੂੰ ਵਿਚਾਰਨਾ ਪਵੇਗਾ ਕਿ ਆਉਣ ਵਾਲੇ ਦਿਨਾਂ 'ਚ ਉਹ ਇੱਕ ਖਿਸਕ ਰਹੇ ਤਲੀ ਦੇ ਵਿੱਚੋਂ ਖਿਸਕ ਰਹੀ ਰੇਤਾ ਨੂੰ ਕਿਵੇਂ ਘੁੱਟ ਪਾਉਂਦੇ ਆ, ਜਾਂ ਇਹ ਰੇਤ ਹੈ ਜਿਹੜੀ ਕਰਕੇ ਵਿਰੋਧੀ ਦੀ ਤਾਕਤ ਬਣ ਜਾਏਗੀ।
ਜੀ। ਤੇ ਅੱਗੇ ਕਰੀਏ ਜੀ ਗੱਲ ਸੂਰਤ ਸਿੰਘ ਖਾਲਸਾ ਹੋਰਾਂ ਦੀ, ਉਹਨਾਂ ਨੂੰ ਦਲਜੀਤ ਸਿੰਘ ਚੀਮਾ ਫਿਰ ਮਿਲੇ। ਇਹ 10 ਦਿਨਾਂ 'ਚ ਦੂਜੀ ਮੁਲਾਕਾਤ ਹੈ ਜੀ ਦਲਜੀਤ ਸਿੰਘ ਚੀਮਾ ਹੋਰਾਂ ਦੀ, ਔਰ ਇਹ ਮੁਲਾਕਾਤ ਹੈ ਜਿਹੜੀ ਉਹ ਸੰਭਾਵਨਾ ਇਸ ਚੀਜ਼ ਦੀ ਬਣਾ ਗਈ ਹੈ ਕਿ ਹੋ ਸਕਦਾ ਅੱਜ ਜਾਂ ਕੱਲ 2-3 ਦਿਨਾਂ ਦੇ ਵਿੱਚ ਕੁਝ ਰਿਹਾਈਆਂ ਹੋ ਜਾਣ, ਚਾਹੇ ਉਹ ਪੈਰੋਲ ਤੇ ਹੋਣ, ਚਾਹੇ ਉਹ ਜ਼ਮਾਨਤ ਤੇ ਹੋਣ, ਜਿਹੜੇ ਲੋਕ ਸਜ਼ਾ ਕੱਟ ਚੁੱਕੇ ਜਾਂ ਉਹਨਾਂ ਦੀ ਪੱਕੀ ਰਿਹਾਈ ਹੋ ਜਾਵੇ। ਸੋ ਇਹ ਸੰਭਾਵਨਾ ਬਣ ਗਈਆਂ ਕਿਉਂਕਿ ਦਲਜੀਤ ਸਿੰਘ ਚੀਮਾ ਨੇ ਲੰਮੀ ਮੁਲਾਕਾਤ ਕੀਤੀ। ਰਾਤ ਜਿਹੜੀ ਸੰਘਰਸ਼ ਕਮੇਟੀ ਬਣੀ ਹੋਈ ਹੈ ਸੂਰਤ ਸਿੰਘ ਖਾਲਸਾ ਹੋਰਾਂ ਦੇ ਮਾਮਲੇ 'ਚ, ਉਹਦੇ ਨਾਲ ਕਾਫੀ ਲੰਮੇ ਪੱਧਰ ਤੇ ਵਾਰਤਾਲਾਪ ਹੋਈ ਹੈ। ਹੁਣ ਸਿੱਟੇ ਕੀ ਨਿਕਲਦੇ ਤਾਂ ਥੋੜਾ ਜਿਹਾ ਸਾਨੂੰ ਇੰਤਜ਼ਾਰ ਕਰਨਾ ਪਏਗਾ, ਪਰ ਇਹ ਹਿਲਜੁਲ ਇਸ ਤਰ੍ਹਾਂ ਨਹੀਂ ਹੋਈ। ਇਹ ਹਿਲਜੁਲ ਹੋਈ ਬਲਵੰਤ ਸਿੰਘ ਰਾਮੂਵਾਲੀਆ ਕਰਕੇ। ਉਹਨੇ ਕੱਲ ਅਚਨਚੇਤ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ 50 ਕੈਦੀ ਜਿਹੜੇ ਸੀਗੇ ਜੁਰਮਾਨਾ ਤਾਰਨ ਦੀ ਸਥਿਤੀ 'ਚ ਨਹੀਂ ਸੀ, ਉਹਨਾਂ ਦਾ ਜੁਰਮਾਨਾ ਤਰਵਾ ਕੇ ਉਹਨਾਂ ਨੂੰ ਰਿਹਾ ਕਰ ਦਿੱਤਾ। ਤੇ ਵਰਿਆਮ ਸਿੰਘ ਜਿਹੜੇ 25 ਸਾਲ ਤੋਂ ਨਜ਼ਰਬੰਦ ਨੇ, ਜਿਨ੍ਹਾਂ ਨੂੰ ਹਾਲੇ ਤੱਕ ਪੈਰੋਲ ਵੀ ਨਹੀਂ ਮਿਲੀ, ਉਹਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਰਾਮੂਵਾਲੀਆ ਸਾਹਿਬ ਨੇ ਉਹ ਸਾਰੇ ਉਸ ਕੇਸ ਦੀ ਜਾਣਕਾਰੀ ਲਈ, ਉਹਦੇ ਤੱਤ ਇਕੱਠੇ ਕੀਤੇ ਤੇ ਇਹ ਸੰਕੇਤ ਦਿੱਤਾ ਥੋੜਾ ਜਿਹਾ ਕਿ ਉਡੀਕ ਕਰੋ, ਸਭ ਚੰਗਾ ਹੋਏਗਾ। ਤਾਂ ਉੱਥੋਂ ਜਦੋਂ ਇਹ ਖਬਰ ਆਈ ਕਿ ਵਰਿਆਮ ਸਿੰਘ ਦੀ ਰਿਹਾਈ ਕਿਸੇ ਵੇਲੇ ਵੀ ਯੂਪੀ ਸਰਕਾਰ ਕਰ ਸਕਦੀ ਹੈ, ਕਿਉਂਕਿ ਰਾਮੂਵਾਲੀਆ ਦੀ ਜਿਹੜੀ ਉੱਥੇ ਯੂਪੀ 'ਚ ਆਮਦ ਹੋਈ, ਉਹ ਹੋਈ ਇਸੇ ਕਰਕੇ ਸੀ ਕਿ ਸਿੱਖ ਜਿਹੜੇ ਯੂਪੀ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਕਿ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਸੋ ਇਹਨਾਂ ਨੂੰ ਲੱਗਿਆ ਕਿ ਵਰਿਆਮ ਸਿੰਘ ਦੀ ਰਿਹਾਈ ਦਾ ਕਿਤੇ ਸਿਹਰਾ ਜਿਹੜਾ ਉਹ ਸਾਡਾ ਪੁਰਾਣਾ ਸਾਥੀ ਨਾ ਲੈ ਜਾਵੇ। ਸੋ ਇਹਨਾਂ ਨੇ ਆ ਕੇ ਕਹਿ ਦਿੱਤਾ ਜੀ ਕੱਲ ਨੂੰ ਵਰਿਆਮ ਸਿੰਘ ਦੀ ਰਿਹਾਈ ਹੋ ਜਾਏਗੀ। ਪਰ ਮਾਮਲਾ ਇਹ ਹੈ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਗੁਰਮੀਤ ਸਿੰਘ ਹੈ, ਸ਼ਮਸ਼ੇਰ ਸਿੰਘ ਹੈ, ਜਿਨ੍ਹਾਂ ਨੇ ਹੁਣ ਆਪਣੀ ਰਿਹਾਈ ਲਈ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ, ਉਹਨਾਂ ਲਈ ਇਹ ਕਿਉਂ ਨਹੀਂ ਕਰਦੇ? ਕਿਉਂਕਿ ਯੂਪੀ ਵਾਲਾ ਤਾਂ ਰਾਮੂਵਾਲੀਆ ਸਭ ਕੇਸ ਨਜਿੱਠ ਰਹੇ ਆ। ਉਹਨਾਂ ਦੀ ਜਿਹੜੀ ਰਿਹਾਈ ਹੈ ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦੀ, ਉਸ ਮਾਮਲੇ 'ਚ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ? ਇਹ ਆਪਣੇ ਆਪ 'ਚ ਪ੍ਰਸ਼ਨ ਚਿੰਨ੍ਹ ਹੈ। ਪਰ ਦਲਜੀਤ ਸਿੰਘ ਚੀਮਾ ਹੋਰੀ ਜਿਸ ਤਰ੍ਹਾਂ ਆਏ ਆ, ਇੱਕ ਤਾਂ ਇਹੀ ਹੈ ਕਿ ਜਿਹੜਾ ਕ੍ਰੈਡਿਟ ਹੈ ਕਿਤੇ ਉਹ ਦੂਸਰੇ ਨਾਲ ਲੈ ਜਾਣ, ਕ੍ਰੈਡਿਟ ਅਸੀਂ ਲਈਏ, ਤਾਂ ਹੋ ਸਕਦਾ ਹੈ ਸੰਭਾਵਨਾ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਵੀ ਕੁਝ ਸਿਫਾਰਿਸ਼ਾਂ ਕਰਕੇ ਕੁਝ ਕਦਮ ਚੁੱਕੇ, ਪੈਰੋਲ ਜਿਹੜੀ ਹੈ ਕੁਝ ਬੰਦੀ ਸਿੰਘਾਂ ਨੂੰ ਦਿਵਾਵੇ, ਤਾਂ ਜੋ ਇਸ ਮਸਲੇ ਨੂੰ ਹੈ ਜਿਹੜਾ ਉਹ ਕੈਸ਼ ਕੀਤਾ ਜਾ ਸਕੇ। ਕਿਉਂਕਿ ਹੁਣ ਜਿਹੜੀ ਅਕਾਲੀ ਸਰਕਾਰ ਹੈ ਉਹ ਥੋੜਾ ਜਿਹਾ ਨਜ਼ਰ ਜਿਹੜੀ ਉਹ ਅੱਗੇ ਪਹਿਲਾਂ ਜਿਹੜੀ ਉਹਦੀ ਨਜ਼ਰ ਭੈਂਗੀ ਸੀਗੀ, ਟੇਢੀ ਸੀ, ਉਹ ਨਜ਼ਰ ਹੁਣ ਥੋੜੀ ਜਿਹੀ ਸਿੱਧੀ ਹੁੰਦੀ ਜਾਪਦੀ ਹੈ। ਕਿਉਂਕਿ ਇਹ ਮਸਲਾ ਜਿਹੜਾ ਉਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਸਿੱਖ ਮਸਲਿਆਂ ਨਾਲ ਜੁੜਿਆ, ਤੇ ਸਿੱਖ ਮਸਲੇ ਹਮੇਸ਼ਾ ਹੀ ਅਕਾਲੀ ਦਲ ਲਈ ਵਰਦਾਨ ਰਹਿੰਦੇ ਆ। ਸੋ ਇਹ ਜਿਹੜੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮੇ ਹੋਰਾਂ ਦੇ ਮਾਰਫਤ, ਤਾਂ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਥੋੜੀ ਜਿਹੀ ਹੁਣ ਦਿਖਾਉਂਦੀ ਹੈ ਗੰਭੀਰਤਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਕੁਝ ਸੋਚ ਰਹੀ ਹੈ, ਉਹਦੀ ਸੋਚ ਚੱਲ ਰਹੀ ਹੈ। ਕਿਉਂਕਿ ਇਹ ਸੰਘਰਸ਼ ਹੈ ਜਿਹੜਾ ਹੁਣ ਕਿਸੇ ਨਾ ਕਿਸੇ ਪਾਸੇ ਲੱਗਣਾ ਹੀ ਹੈ। ਜੀ ਬਿਲਕੁਲ। ਤੇ ਜਿਹੜੀ ਖਬਰ ਹੈਗੀ ਹੈ ਕਿ 5 ਕੈਦੀ ਜਿਹੜੇ ਉਹ ਛੱਡਣ ਦੀ ਗੱਲਬਾਤ ਚੱਲ ਰਹੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿਸਾਨ ਮਜ਼ਦੂਰਾਂ ਦੀ, ਉਹਨਾਂ ਨੇ ਬਾਦਲਾਂ ਨੂੰ ਲਲਕਾਰਿਆ। ਹਾਂਜੀ, ਬਰਨਾਲਾ ਦੇ ਵਿੱਚ ਸੀਗੀ, ਇਹਦਾ ਨਾਂ ਹੀ ਲਲਕਾਰ ਰੈਲੀ ਸੀਗੀ। ਸੋ ਉਹਨਾਂ ਨੇ ਲਲਕਾਰਿਆ ਸਰਕਾਰ ਨੂੰ ਫਿਰ। ਪਰ ਮੈਂ ਸਮਝਦਾ ਜੀ ਅਸਲ ਰੈਲੀ ਇਹ ਸੀਗੀ, ਔਰ ਕਿਉਂਕਿ ਇਹਦੇ ਵਿੱਚ ਜਿਹੜੇ ਕਿਰਤੀ ਜੁਟੇ ਆ, ਉਹ ਕਿਰਤੀ ਕਿਸੇ ਗਰਜ ਨੂੰ ਨਹੀਂ, ਕਿਸੇ ਉਹ ਲਾਲਚ ਨੂੰ ਨਹੀਂ, ਉਹ ਆਪਣੇ ਹੱਕਾਂ ਨੂੰ ਜੁਟੇ ਆ। ਤਾਂ ਉਹਦੇ ਵਿੱਚ ਉੱਥੇ ਅਮਰਧਾਰੀ ਵੀ ਬੈਠੇ ਆ, ਉੱਥੇ ਜਗੀਰਦਾਰ ਜਿਹੜੇ ਜਿਨ੍ਹਾਂ ਕੋਲ ਜ਼ਮੀਨਾਂ ਹੈ ਉਹ ਵੀ ਬੈਠੇ, ਜਿਹੜੇ ਵਿਚਾਰੇ ਮਜ਼ਦੂਰ ਜਿਨ੍ਹਾਂ ਦੀ ਜ਼ਿੰਦਗੀ ਦਾ ਗੱਡਾ ਜਿਹੜਾ ਬੜਾ ਮੁਸ਼ਕਲ ਤੁਰਦਾ, ਉਹ ਵੀ ਬਰਾਬਰ ਬੈਠੇ। ਸਿਰਫ ਇਸ ਕਰਕੇ ਬੈਠੇ ਕਿ ਸਾਨੂੰ ਸਾਡੇ ਹੱਕ ਦਿਓ। ਔਰ ਕਿਸਾਨ ਮਜ਼ਦੂਰਾਂ ਨੇ ਐਲਾਨ ਵੀ ਕਰ ਦਿੱਤਾ ਕਿ ਜੇਕਰ ਹੁਣੇ ਸਾਡੀਆਂ ਤੁਰੰਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਫਿਰ 6 ਤੋਂ 8 ਤੱਕ ਬਾਦਲ ਪਿੰਡ ਨੂੰ ਘੇਰਾਂਗੇ। ਯਾਨੀ 3 ਦਿਨ ਸਾਡਾ ਜਿਹੜਾ ਪੰਡਾਲ ਹੋਏਗਾ, ਸਾਡਾ ਜਿਹੜਾ ਡੰਡਾ ਡੇਰਾ ਹੋਏਗਾ, ਉਹ ਬਾਦਲ ਪਿੰਡ ਦੇ ਵਿੱਚ ਹੋਏਗਾ। ਕਿਸਾਨਾਂ ਨੇ ਸਪਸ਼ਟ ਤੌਰ ਤੇ ਚੇਤਾ ਦਿੱਤਾ ਸਰਕਾਰ ਨੂੰ ਇਹ ਸਮਾਂ ਤੁਹਾਡੇ ਕੋਲ ਰਹਿੰਦਾ ਥੋੜਾ ਜਿਹਾ, ਇਸ ਸਮੇਂ ਨੂੰ ਸੰਭਾਲੋ ਤੇ ਸਾਡੀਆਂ ਮੰਗਾਂ ਮੰਨੋ। ਮੰਗਾਂ ਜਿਹੜੀਆਂ ਉਹਨਾਂ ਦੀਆਂ ਉਹੀ ਨੇ ਜੀ ਕਿ ਜਿਹੜਾ ਇੱਕ ਨਰਮਾ ਚਿੱਟੇ ਮੱਛਰ ਨੇ ਖਾ ਲਿਆ ਸੀ, ਉਹਦਾ ਜਿਹੜਾ ਮੁਆਵਜ਼ਾ ਹੈ ਉਹ ਵਧਾ ਕੇ ਦਿੱਤਾ ਜਾਵੇ। ਕਿਉਂਕਿ ਇਹਨਾਂ ਦਾ ਦੋਸ਼ ਹੈ ਕਿ ਜਿਹੜਾ 8000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਤਬਾਹ ਹੋਈ ਨਰਮਾ ਪੱਟੀ ਦੇ ਵਿੱਚ, ਉਹ ਵੀ ਹੱਕਦਾਰਾਂ ਨੂੰ ਨਹੀਂ ਮਿਲਿਆ। ਜਿਹੜੇ ਨੀਲੀਆਂ ਪੱਗਾਂ ਵਾਲੇ ਸੀ, ਉਹ ਜਿਨ੍ਹਾਂ ਨੇ ਭਾਵੇਂ ਝੋਨਾ ਬੀਜਿਆ ਸੀ, ਲੱਖ ਜਿਨ੍ਹਾਂ ਦਾ ਝੋਨਾ ਖੜਾ ਸੀ, ਉਹ ਵੀ ਵਿੱਚ ਚੈੱਕ ਲੈ ਗਏ। ਸੋ ਇਹ ਇੱਕ ਪਾਰਦਰਸ਼ੀ ਢੰਗ ਨਾਲ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਔਰ ਦੂਸਰਾ ਜਿਹੜਾ ਮਜ਼ਦੂਰਾਂ ਲਈ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕਿ ਬੜਾ ਤੁੱਛ ਜਿਹਾ ਮੁਆਵਜ਼ਾ ਐਲਾਨ ਕੀਤਾ, ਤਾਂ ਇਹਨਾਂ ਦਾ ਕਹਿਣਾ ਕਿ ਉਹ ਰਾਸ਼ੀ ਵਧਾ ਕੇ ਮਜ਼ਦੂਰਾਂ ਨੂੰ ਤੁਰੰਤ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ। ਹੋਰ ਇਸ ਤਰ੍ਹਾਂ ਜਿਹੜਾ ਦਵਾਈ ਕੰਪਨੀਆਂ ਦੇ ਜ਼ਰੀਏ ਘੁਟਾਲਾ ਹੋਇਆ ਸੀ,
ਤਾਂ ਉਸ ਮਾਮਲੇ ਨੂੰ ਲੈ ਕੇ ਕਾਰਵਾਈ ਨੂੰ, ਇੱਕ ਸੰਜੀਦਾ ਕਾਰਵਾਈ, ਠੋਸ ਕਾਰਵਾਈ ਨੂੰ ਲੈ ਕੇ ਇਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਕਰੋ, ਨਹੀਂ ਤਾਂ ਫਿਰ ਅਸੀਂ ਤੁਹਾਡੇ ਗੱਲ ਦੀ ਹੱਡੀ ਬੰਨ ਜਾਵਾਂਗੇ। ਔਰ ਕਿਸਾਨ ਮਜ਼ਦੂਰਾਂ ਦੀ ਜਿੱਥੋਂ ਤੱਕ ਮੰਗਾਂ ਦਾ ਸਵਾਲ ਹੈ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਹੁਣ ਕੁਝ ਕਰੇਗੀ, ਕਿਉਂਕਿ ਬੜੀ ਢਿੱਲੀ ਹੈ। ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਤੇ ਹਾਲੇ ਤੱਕ ਜਿਹੜਾ ਤਬਾਹ ਹੋਈ ਨਰਮੇ ਦਾ ਮਾਮਲਾ, ਜਿਹੜਾ ਕੁਦਰਤੀ ਆਫਤ ਪ੍ਰਬੰਧ ਹੁੰਦਾ ਹੈ ਜਿਹੜਾ ਉੱਤੇ ਕੇਂਦਰ, ਹਾਲੇ ਤੱਕ ਇਹ ਕੇਸ ਉੱਥੇ ਤੱਕ ਪਹੁੰਚਾਇਆ ਹੀ ਨਹੀਂ। ਕੇਂਦਰ ਦੇ ਕੋਲ ਜ਼ਰੂਰ ਪਹੁੰਚਾਇਆ, ਪਰ ਜਿੱਥੋਂ ਮੁਆਵਜ਼ਾ ਮਿਲਣਾ ਹੁੰਦਾ ਉੱਥੇ ਹਾਲੇ ਤੱਕ ਇਹ ਕੇਸ ਗਿਆ ਹੀ ਨਹੀਂ। ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਸਰਕਾਰ ਹੈ ਸਾਡੀ, ਉਹ ਕੁਝ ਚੁਣਿੰਦੇ ਦਿਨਾਂ ਦੇ ਵਿੱਚ, ਕੁਝ ਜਿਹੜੇ ਜਦੋਂ ਥੋੜੇ ਜਿਹੇ ਦਿਨ ਰਹਿੰਦੇ ਆ ਇਸ ਜਿਹੜਾ ਅਲਟੀਮੇਟਮ ਦਿੱਤਾ, ਤਾਂ ਉਹਦੇ ਵਿੱਚ ਕੁਝ ਵੱਡਾ ਕਰ ਲੇਗੀ, ਕਿਉਂਕਿ ਅੱਜ ਤੱਕ ਤੇ ਹੋਇਆ ਨਹੀਂ। ਤਾਂ ਹੁਣ ਮੈਨੂੰ ਲੱਗਦਾ ਕਿ ਫਿਰ ਕਿਸਾਨ ਆ ਜਿਹੜੇ, ਜਿਵੇਂ ਅੱਗੇ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ, ਰੇਲਾਂ ਰੋਕੀਆਂ ਉਹਨਾਂ ਨੇ, ਡਾਂਗਾਂ ਖਾਧੀਆਂ, ਬਹੁਤ ਕੁਝ ਹੋਇਆ, ਮੰਤਰੀਆਂ ਸੰਤਰੀਆਂ ਦੇ ਘਰਾਓ ਹੋਏ। ਮੈਨੂੰ ਲੱਗਦਾ ਕਿ ਉਹ ਸਿਲਸਿਲਾ ਜਿਹੜਾ ਉਹ ਚੜ੍ਹਦੇ ਸਾਲ ਫਿਰ ਸ਼ੁਰੂ ਹੋ ਜਾਏਗਾ, ਤੇ ਸ਼ੁਰੂ ਹੋਏਗਾ ਬਾਦਲ ਸਾਹਿਬ ਦੇ ਪਿੰਡ ਤੋਂ। ਜੀ ਆਪ ਬਿਲਕੁਲ ਲਾਗੇ ਜਾ ਕੇ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ। ਅੱਗੇ ਆਪਾਂ ਜੇ ਗੱਲ ਕਰੀਏ ਮਨਪ੍ਰੀਤ ਬਾਦਲ ਦੀ, ਜਿਨ੍ਹਾਂ ਨੇ ਇੱਕ ਪਾਰਟੀ ਬਣਾਈ ਸੀ, ਨਾ ਉਹ ਰੱਖੀ ਤੇ ਨਾ ਉਹ ਟੱਠੀ ਵਿੱਚ ਆ, ਤੇ ਉਹਨਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਹਮਾਇਤੀ ਸ਼ਿਕਾਇਤੀਆਂ ਦੇ ਗਰੁੱਪ ਬਣ ਗਏ। ਜੀ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਜਿਹੜਾ ਸਿਆਸੀ ਕੈਰੀਅਰ ਹੈ, ਕਿਸੇ ਸਮੇਂ ਬੜਾ ਬੁਲੰਦੀਆਂ ਤੇ ਸੀ। ਅੱਜ ਉਹ ਡੱਕੇ ਡੋਲੇ ਜੇ ਖਾਂਦਾ ਪਿਆ, ਨਾ ਉਧਰ ਹੈ ਨਾ ਉਧਰ ਹੈ, ਕਿਸ਼ਤੀ ਕਿਤੇ ਵੀ ਦਿਖਦੀ ਨਹੀਂ, ਕਿਨਾਰੇ ਲੱਗਦੀ। ਸੋ ਹੁਣ ਕਾਂਗਰਸ ਦੇ ਵਿੱਚ ਜਿਹੜੀ ਇੱਕ ਉਮੀਦ ਸੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਸਿਆਸੀ ਕੈਰੀਅਰ ਨੂੰ ਲੈ ਕੇ, ਇੱਕ ਉਮੀਦ ਦੀ ਕਿਰਨ ਸੀ, ਉਹ ਵੀ ਧੁੰਦਲੀ ਪੈਂਦੀ ਨਜ਼ਰ ਆਉਂਦੀ ਹੈ। ਕਿਉਂਕਿ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਲੀਡਰ ਹੈ, ਉੱਚ ਕੋਟੀ ਦੇ ਲੀਡਰ ਹੈ ਜਿਹੜੇ, ਉਹ ਇਸ ਚੀਜ਼ ਦੀ ਮੁਖਾਲਫਤ ਕਰ ਰਹੇ ਆ ਕਿ ਇਹਨਾਂ ਨੂੰ ਪਾਰਟੀ ਦੇ ਨਾਲ ਨਾ ਤੋਰਿਆ ਜਾਵੇ, ਨਾ ਗੱਠਜੋੜ ਰੱਖਿਆ ਜਾਵੇ, ਤੇ ਨਾ ਇਹਨਾਂ ਨੂੰ ਪਾਰਟੀ ਦੇ ਵਿੱਚ ਥਾਂ ਦਿੱਤੀ ਜਾਵੇ। ਰਵਨੀਤ ਸਿੰਘ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਕੱਲ ਬਠਿੰਡਾ ਰੈਲੀ ਦੇ ਵਿੱਚ ਪਰਸੋਂ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਹੜਾ ਬੰਦੇ ਦੇ ਮਗਰ, ਜਿਹੜਾ ਬੰਦਾ ਆਪਣੇ ਨਾਂ ਦੇ ਮਗਰ ਬਾਦਲ ਲਾਉਂਦਾ, ਉਹਦੇ ਨੇੜੇ ਨਾ ਟੁੱਕਿਓ, ਕਿਉਂਕਿ ਪੰਜਾਬ ਦੇ ਲੋਕ ਇਸ ਨਾਂ ਤੋਂ ਹੀ ਨਫ਼ਰਤ ਕਰਨ ਲੱਗ ਪਏ ਆ। ਸੋ ਇਹ ਕਿਤੇ ਨਾ ਕਿਤੇ ਇੱਕ, ਜਿੱਦਾਂ ਕਹਿ ਲਈਏ ਕਿ ਗੁੱਝਵੀਂ ਚੋਭ ਸੀਗੀ ਸਿੱਧੀ ਮਨਪ੍ਰੀਤ ਬਾਦਲ ਨੂੰ, ਉਹਨਾਂ ਨੇ ਨਾਂ ਤੇ ਨਹੀਂ ਲਿਆ, ਪਰ ਅਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹਦੇ ਤੋਂ ਦੂਰੀਆਂ ਬਣਾ ਕੇ ਰੱਖੋ। ਹੁਣ ਦੂਜੇ ਪਾਸੇ ਹੋਰ ਲੀਡਰ ਆ ਜਿਹੜੇ, ਉਹ ਵੀ ਸਾਹਮਣੇ ਆ ਰਹੇ ਆ ਕਿ ਮਨਪ੍ਰੀਤ ਸਿੰਘ ਬਾਦਲ ਨਾਲ ਜਿਹੜਾ ਗੱਠਜੋੜ ਉਹ ਘਾਤਕ ਹੋਵੇਗਾ। ਤੇ ਵੈਸੇ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਜਿਹੜੀਆਂ ਪਿਛਲੇ ਵਾਰੀ 2012 ਦੀਆਂ ਚੋਣਾਂ ਸੀ, ਉਹਦੇ 'ਚ ਇਹਨਾਂ ਦੀਆਂ ਜੜ੍ਹਾਂ ਵੱਢਣ ਵਾਲਾ ਵੀ ਮਨਪ੍ਰੀਤ ਸਿੰਘ ਬਾਦਲ ਸੀ। ਇਹਦੇ ਕਰਕੇ ਚੋਣ ਹਾਰ ਗਏ। ਫਿਰ ਬਾਅਦ 'ਚ ਇਹਨਾਂ ਦਾ ਲੋਕ ਸਭਾ ਚੋਣਾਂ ਦੇ ਵਿੱਚ ਸਮਝੌਤਾ ਵੀ ਹੋਇਆ, ਪਰ ਉਹਦੇ ਵਿੱਚ ਵੀ ਜਿਹੜਾ ਹੁਣ ਅਜੀਤ ਇੰਦਰ ਸਿੰਘ ਮੋਫਰ ਆ, ਕਾਂਗਰਸ ਦਾ ਵਿਧਾਇਕ, ਬਠਿੰਡਾ ਹਲਕੇ ਦੇ ਵਿੱਚ, ਉਹਦੇ ਹਲਕੇ 'ਚੋਂ ਬੜੀਆਂ ਵੋਟਾਂ ਘੱਟ ਗਈਆਂ ਸੀ। ਉਦੋਂ ਵੀ ਲੋਕਾਂ ਦਾ ਮੱਥਾ ਠਣਕਿਆ ਸੀ ਕਿ ਕਿਤੇ ਨਾ ਕਿਤੇ ਗੜਬੜ ਹੈ, ਕਿ ਕਾਂਗਰਸੀ ਜਿਹੜੇ ਆ ਮਨਪ੍ਰੀਤ ਬਾਦਲ ਨੂੰ ਲਾਈਕ ਨਹੀਂ ਕਰਦੇ। ਔਰ ਇੱਕ ਧੜਾ ਇਸ ਤਰ੍ਹਾਂ ਦਾ ਵੀ ਹੈ ਜਿਹੜਾ ਇਹ ਸੋਚ ਕੇ ਚੱਲਦਾ ਕਿ ਜੇ ਮਨਪ੍ਰੀਤ ਬਾਦਲ ਆ ਗਿਆ, ਸਾਡੀਆਂ ਟਿਕਟਾਂ ਤੇ ਹੁੰਜਾ ਫੇਰ ਜਾਵੇਗਾ, ਕਿਉਂਕਿ ਮਨਪ੍ਰੀਤ ਬਾਦਲ ਹੈ ਜਿਹੜਾ, ਖਾਸ ਤੌਰ ਤੇ ਬਠਿੰਡਾ, ਗਿੱਦੜਬਾਹਾ, ਲੰਬੀ ਹਲਕਾ, ਇਹਨਾਂ ਏਰੀਆ ਦੇ ਵਿੱਚ, ਮਾਲਵੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਟਿਕਟਾਂ ਆਪਣੇ ਕੋਲ ਰੱਖ ਲਏਗਾ, ਜਾਂ ਆਪਣੇ ਸਮਰਥਕਾਂ ਨੂੰ ਦਿਵਾਉਣ 'ਚ ਕਾਮਯਾਬ ਹੋਵੇਗਾ। ਔਰ ਦੂਜੀ ਸੋਚ ਇਹ ਵੀ ਚੱਲੀ ਜਾ ਰਹੀ ਹੈ ਕਿ ਜੇਕਰ ਕੱਲ ਨੂੰ ਇਹ ਸਮਝੌਤਾ ਹੋ ਗਿਆ ਜਾਂ ਸ਼ਮੂਲੀਅਤ ਹੋ ਗਈ, ਤਾਂ ਮਨਪ੍ਰੀਤ ਬਾਦਲ ਕੈਬਨਿਟ ਦੇ ਵਿੱਚ ਵੀ ਬਹੁਤ ਉੱਚੇ ਸਥਾਨ ਤੇ ਚਲਾ ਜਾਏਗਾ। ਤੇ ਦੂਜੇ ਪਾਸੇ ਇੱਕ ਧੜਾ ਇਹ ਵੀ ਹੈ ਜਿਹੜਾ ਇਹ ਸੋਚ ਕੇ ਚੱਲਦਾ ਕਿ ਜੇ ਨਵਜੋਤ ਸਿੱਧੂ ਦੀ ਆਮ ਆਦਮੀ ਪਾਰਟੀ 'ਚ ਆਮਦ ਹੁੰਦੀ ਹੈ, ਜਾਂ ਕੋਈ ਹੋਰ ਦਲ ਬਦਲੀ ਹੁੰਦੀ ਹੈ, ਤਾਂ ਉਹਦੇ ਲਈ ਉਹਦੇ ਬਰਾਬਰ ਮਨਪ੍ਰੀਤ ਬਾਦਲ ਨੂੰ ਕਾਂਗਰਸ 'ਚ ਪੱਕੇ ਤੌਰ ਤੇ ਸ਼ਾਮਲ ਕਰਵਾ ਕੇ ਇੱਕ ਪੱਤਾ ਖੇਡ ਲਿਆ ਜਾਵੇ। ਸੋ ਦੋ ਧੜੇ ਬਣੇ ਆ। ਹੁਣ ਕਿਹੜਾ ਧੜਾ ਬਾਜੀ ਮਾਰੇਗਾ ਇਹ ਸਮਾਂ ਦੱਸੇਗਾ, ਪਰ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਸਿਆਸੀ ਸਰਗਰਮੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਮੰਨਫੀ ਹੈ। ਜੀ ਆਪ ਬਿਲਕੁਲ ਕਿਸੇ ਪਾਸੇ ਵੀ ਨਹੀਂ, ਕਿਤੇ ਬਿਆਨ ਵੀ ਨਹੀਂਗਾ। ਤੇ ਅਖੀਰ ਦੇ ਵਿੱਚ ਮੇਰਾ ਹਿੰਦੁਸਤਾਨ ਦੇ ਵਿੱਚ ਬੀਫ ਦੇ ਨਾਂ ਦੇ ਉੱਤੇ ਲੋਕਾਂ ਨੂੰ ਜੀਂਦਿਆਂ ਸਾੜ ਦਿੱਤਾ ਜਾਂਦਾ ਆ, ਬਿਨਾਂ ਰੀਜਨ ਦੇ ਮਾਰ ਦਿੱਤਾ ਜਾਂਦਾ ਆ। ਤੇ ਇਸੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਹਾਕਮ ਧਿਰ ਆ ਇਸ ਵੇਲੇ ਹਿੰਦੁਸਤਾਨ ਦੀ ਭਾਜਪਾ, ਇਹਨਾਂ ਨੇ ਬੀਫ ਕੰਪਨੀਆਂ ਤੋਂ ਚੰਦਾ ਲਿਆ ਸੀ। ਜੀ ਇਹਨਾਂ ਦੀ ਨਜ਼ਰ ਦੇ ਵਿੱਚ ਮਾਂ ਹੈ ਜਿਹੜੇ, ਉਹ ਦੂਜਿਆਂ ਨੂੰ ਬਾਦੀ ਕਰਦੇ ਆ, ਸਾਡੇ ਲਈ ਸਵਾਦੀ ਹੈ। ਇਹਨਾਂ ਦਾ ਇਹੀ ਸਿਧਾਂਤ ਆ ਕਿ ਬੀਫ ਜਿਹੜਾ ਆ ਉਹ ਨਾ ਖਾਓ, ਪਰ ਬੀਫ ਬਣਾਉਣ ਵਾਲੀਆਂ ਕੰਪਨੀਆਂ ਤੋਂ ਪੈਸਾ ਲੈ ਲਓ, ਕੋਈ ਚੱਕਰ ਨਹੀਂ, ਚੰਦਾ ਚੱਲੇਗਾ। ਇਹ ਮਾਮਲਾ ਜਿਹੜਾ 2013-14 ਦਾ, ਜਦੋਂ ਭਾਜਪਾ ਜਦੋਜਹਿਦ ਕਰ ਰਹੀ ਸੀ ਕੁਰਸੀ ਲਈ,
ਉਦੋਂ ਇਹਨਾਂ ਨੇ 3 ਬੀਫ ਕੰਪਨੀਆਂ ਤੋਂ ਤਕਰੀਬਨ 150 ਮੈਂ ਦੱਸਾਂ ਤਾਂ 75 ਲੱਖ ਇੱਕ ਕੰਪਨੀ ਤੋਂ ਤੇ 75 ਲੱਖ ਦੂਸਰੇ ਤੋਂ, ਯਾਨੀ 1 ਕਰੋੜ 50 ਲੱਖ ਦਾ ਚੰਦਾ ਵਸੂਲ ਕੀਤਾ ਇਹਨਾਂ ਨੇ ਆਪਣੇ ਕਰ ਕਮਲਾਂ ਨਾਲ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਅਚਰਜ ਵਾਲੀ ਗੱਲ ਹੈ ਕਿ ਜਿਹੜੀ ਭਾਜਪਾ ਬੀਫ ਦੇ ਨਾਂ ਤੇ ਸਿਆਸਤ ਕਰਦੀ ਹੈ, ਉਹ ਖੁਦ ਚੰਦਾ ਵਸੂਲ ਕਰਦੀ ਹੈ ਤੇ ਮੁੜ ਕੇ ਇਹ ਕਹਿ ਦਿੰਦੀ ਹੈ ਜੀ ਸਾਨੂੰ ਤਾਂ ਪਤਾ ਨਹੀਂ ਹੁਣ ਕਿਹਨੇ ਦਿੱਤਾ ਕਿਹਨੇ ਨਹੀਂ ਦਿੱਤਾ, ਸਾਨੂੰ ਤੇ ਕੋਈ ਜਾਣਕਾਰੀ ਨਹੀਂ ਹੈ। ਪਰ ਆਪਣੇ ਹੱਥੀਂ ਇਹ ਜਾਣਕਾਰੀ ਇਹਨਾਂ ਨੇ ਚੋਣ ਕਮਿਸ਼ਨ ਨੂੰ ਦਿੱਤੀ ਤੇ ਚੋਣ ਕਮਿਸ਼ਨ ਨੇ ਚੱਕ ਕੇ ਜਦੋਂ ਵੈਬਸਾਈਟ ਤੇ ਪਾਈ ਤਾਂ ਉੱਥੇ ਜਿਹੜੇ ਲੋਕ ਨਜ਼ਰ ਰੱਖਦੇ ਆ ਉਹਨਾਂ ਨੇ ਵੇਖ ਲਿਆ ਕਿ ਇਹ ਤੇ ਬੀਫ ਕੰਪਨੀਆਂ ਦਾ ਚੰਦਾ ਹੈ। ਸੋ ਉੱਥੋਂ ਇਹ ਜਿਹੜੀ ਸਾਰੀ ਪੋਲ ਖੁੱਲ ਗਈ। ਇਹ ਪਹਿਲੀ ਵਾਰੀ ਨਹੀਂ ਹੋਇਆ। ਜਦੋਂ ਦਾਦਰੀ ਕਾਂਡ ਹੋਇਆ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਪੂਰੇ ਦੁਨੀਆ ਦੇ ਵਿੱਚ ਉਹਦੀ ਚਰਚਾ ਹੋਈ ਸੀ ਕਿ ਇੱਕ ਮੁਸਲਮਾਨ ਨੂੰ ਫਸਾਦੀਆਂ ਨੇ ਜਾ ਕੇ ਘਰੇ ਜਾ ਕੇ ਮਾਰ ਦਿੱਤਾ ਸੀ ਕਿ ਘਰੇ ਉਹਦੇ ਬੀਫ ਹੈ, ਗਊ ਕੱਟੀ ਹੈ, ਪਰ ਬਾਅਦ ਦੇ ਵਿੱਚ ਸਿੱਧ ਵੀ ਹੋ ਗਿਆ ਕਿ ਉਹ ਬੱਕਰੇ ਦਾ ਗੋਸ਼ਤ ਸੀਗਾ। ਸੋ ਉਹ ਦਾਦਰੀ ਕਾਂਡ ਦੇ ਵਿੱਚ ਜਾ ਕੇ ਜਿਹੜਾ ਪਹਿਲਾ ਲਾਂਬੂ ਲਾਉਣ ਵਾਲਾ ਸੀ ਸੰਗੀਤ ਸੋਮ ਇਹਨਾਂ ਦਾ ਵਿਧਾਇਕ, ਉਹ ਖੁਦ ਜਦੋਂ ਰੌਲਾ ਪਿਆ, ਜਦੋਂ ਉਹਦੀ ਪੋਟਲੀ ਖੁੱਲੀ ਤੇ ਉਹ ਖੁਦ ਬੀਫ ਕੰਪਨੀ ਦੀ ਮਾਲਕੀਅਤ ਰੱਖਦਾ ਸੀ, ਯਾਨੀ ਜਿਹੜੀ ਬੁੱਚੜਖਾਨਾ ਜਿਹੜੀ ਪ੍ਰਾਪਰਟੀ ਤੇ ਚੱਲ ਰਿਹਾ ਸੀ ਉਹਦੀ ਰਜਿਸਟਰੀ ਉਹਦੇ ਨਾਮ ਨਿਕਲੀ ਸੰਗੀਤ ਸੋਮ ਦੇ ਨਾਂ ਤੇ। ਸੋ ਬੜਾ ਕੁਛ ਆ, ਬਹੁਤ ਕੁਛ ਆ, ਪਰ ਇਹ ਇਸ ਤਰ੍ਹਾਂ ਦੀ ਜਿਹੜੀ ਦੋਗਲੀ ਰਾਜਨੀਤੀ ਹੈ ਉਹਨੂੰ ਸਮਝਣ ਵਾਲੇ ਬਹੁਤ ਘੱਟ ਲੋਕ ਆ। ਇਹਨਾਂ ਦੀ ਜਿੰਨਾ ਚਿਰ ਗਿਣਤੀ ਨਹੀਂ ਵੱਧਦੀ ਉਹਨਾਂ ਚਿਰ ਇਹ ਦੋਗਲਾਪਣ ਇਸੇ ਤਰ੍ਹਾਂ ਚੱਲ ਕੇ ਨਾਲੇ ਵੋਟਾਂ ਲਈ ਜਾਏਗਾ, ਨਾਲੇ ਚੰਦਾ ਲਈ ਜਾਏਗਾ, ਨਾਲੇ ਲੋਕਾਂ ਨੂੰ ਲੜਾਈ ਜਾਏਗਾ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਇੱਥੇ ਖਬਰਾਂ ਤੇ ਚਾਤ ਪਾਈ। ਥੈਂਕ ਯੂ ਜੀ। ਬਹੁਤ ਬਹੁਤ ਜੀ ਇਹਨਾਂ ਦਾ ਧੰਨਵਾਦ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।